ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ ਅਟਾਰਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਨੀਵਰਸਿਟੀ ਤੇ ਬਲਦੇਵ ਸਿੰਘ ਕੰਗ ਯੂਨੀਵਰਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 17 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ। ਇੰਡੀਆ ਤੇ ਅਮਰੀਕਾ ਦੇ ਚਲੰਤ ਚੱਲ ਰਹੇ ਮਾਮਲਿਆਂ ਤੋਂ ਇੰਡੀਆ ਨੇ ਟਰੰਪ ਦੇ ਦਾਅਵੇ ਨੂੰ ਨਕਾਰ ਦਿੱਤਾ ਜੀ। ਜੀ ਬਿਲਕੁਲ, ਵੈਸੇ ਤੇ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਸਵੀਕਾਰਨਾ ਨਕਾਰਨਾ ਉਹ ਸਭ ਕੁਝ ਚੱਲਦਾ ਹੀ ਆ। ਬੀਤੇ ਦਿਨੀ ਹੋਇਆ ਕੀ ਸੀਗਾ ਕਿ ਡੋਨਲਡ ਟਰੰਪ ਨੇ ਆਖਿਆ ਸੀਗਾ ਕਿ ਨਰਿੰਦਰ ਮੋਦੀ ਹੋਰਾਂ ਨੇ ਯਕੀਨ ਦਵਾਇਆ ਕਿ ਉਹ ਰਸ਼ੀਆ ਤੋਂ ਤੇਲ ਨਹੀਂ ਖਰੀਦਣਗੇ। ਜੀ ਤਾਂ ਇਸ ਬਾਬਤ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਬਹੁਤ ਜ਼ਿਆਦਾ ਹਲਚਲ ਸੀ। ਕਾਂਗਰਸ ਨੇ ਆਖਿਆ ਕਿ ਹਾਂ ਭਾਈ, ਕੀ ਕਹਿਣਾ ਚਾਹੋਗੇ। ਰਾਹੁਲ ਗਾਂਧੀ ਦਾ ਤਨ ਸੀਗਾ ਕਿ ਡੋਨਲਡ ਟਰੰਪ ਤੋਂ ਮੋਦੀ ਜੀ ਡਰੇ ਹੋਏ ਆ। ਤਾਂ ਮਤਲਬ ਕਿ ਇਹਨਾਂ ਟਿੱਪਣੀਆਂ ਦਾ ਉਹ ਜਵਾਬ ਨਹੀਂ ਦੇ ਰਹੇ, ਉਹ ਡਰੂ ਨੇ। ਤਾਂ ਇਸ ਤੋਂ ਬਾਅਦ ਫਿਰ ਇੰਡੀਆ ਨੇ ਯਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਤੋਂ ਤੇਲ ਖਰੀਦਣ ਜਾਂ ਨਾ ਖਰੀਦਣ ਬਾਰੇ ਕੋਈ ਗੱਲ ਨਹੀਂ ਹੋਈ। ਹੁਣ ਜੀ ਦੇਖੋ, ਜੀ ਸਹੀ। ਜੇ ਆਫੀਸ਼ੀਅਲੀ ਦੇਖੀਏ ਤੇ ਮੇਰੇ ਖਿਆਲ ਦੇ ਨਾਲ ਦੋਨਾਂ ਨੇਤਾਵਾਂ ਦੀ ਲਗਭਗ 1 ਮਹੀਨਾ ਪਹਿਲਾਂ ਅਧਿਕਾਰਤ ਗੱਲਬਾਤ ਹੋਣ ਦੀ ਸੂਚਨਾ ਹੈ ਜੋ ਰਿਕਾਰਡ ਤੇ ਹੈ। ਆਫ ਦੀ ਰਿਕਾਰਡ ਕੀ ਆ ਉਹ ਤੇ ਪ੍ਰਵੀਨ ਜੀ ਨਾ ਤੁਸੀਂ ਜਾਣਦੇ ਆ ਨਾ ਮੈਂ ਜਾਣਦਾ, ਪਰ ਗੱਲਾਂ ਹੁਣ ਇਹਦੇ ਵਿੱਚ ਇੱਕ ਦੋ ਹੈਗੀਆਂ ਜੀ ਕਿਉਂਕਿ ਡੋਨਲਡ ਟਰੰਪ ਪੀਸ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਆ ਤੇ ਇਸ ਵੇਲੇ ਯੁੱਧ ਇੱਕੋ ਹੀ ਆ ਜਿਹਦੇ ਤੇ ਹੁਣ ਉਹਨਾਂ ਨੂੰ ਨੋਬਲ ਦੀ ਕਿਤੇ ਨਾ ਕਿਤੇ ਟੇਕ ਆ, ਉਹ ਆ ਰਸ਼ੀਆ ਯੂਕਰੇਨ। ਤੇ ਉਸ ਯੁੱਧ ਦੇ ਵਿੱਚ ਉਹ ਰਸ਼ੀਆ ਨੂੰ ਕਾਬੂ ਕਰਨ ਦੇ ਨਾਮ ਤੇ ਕਿਸ ਨੂੰ ਅੱਗੇ ਲਾਉਣ ਦਾ ਯਤਨ ਕਰ ਸਕਦੇ ਆ, ਚੀਨ ਜਾਂ ਇੰਡੀਆ, ਹੋਰ ਕੌਣ ਹੈ। ਕਿਉਂਕਿ ਜੀ ਤੇਲ ਦੇ ਇਹੀ ਤੇ ਵੱਡੇ ਪਰਚੇਜ਼ਰ ਨੇ। ਤਾਂ ਇੰਡੀਆ ਬਾਬਤ ਉਹ ਕਹਿ ਰਹੇ ਕਿ ਨਹੀਂ ਜੀ, ਹੁਣ ਇੰਡੀਆ ਨੇ ਕਹਿ ਦਿੱਤਾ ਡਨ ਨਾ ਕੰਮ, ਮਤਲਬ ਕਿ ਉਧਰੋਂ ਵੀ ਆਪਾਂ ਪੁਤਿਨ ਨਾਲ ਗੱਲ ਕਰ ਲਈਏ, ਜ਼ੈਲੈਂਸਕੀ ਆ ਰਿਹਾ, ਸਾਰਾ ਕੁਝ ਸੈੱਟ ਹੋ ਜਾਏਗਾ, ਯਾਨੀ ਪੀਸ ਪ੍ਰੈਜ਼ੀਡੈਂਟ। ਪਰ ਹੁਣ ਇੰਡੀਆ ਨੇ ਇਹ ਕਿਹਾ ਕਿ ਨਹੀਂ ਹੋਈ ਗੱਲ। ਜੀ ਤਾਂ ਇਹਦੇ ਕੁਝ ਦੇਖੋ, ਹੁਣ ਮੈਂ ਜਿਵੇਂ ਕਿਹਾ ਕਿ ਆਫ ਦੀ ਰਿਕਾਰਡ ਕੀ ਹੁੰਦਾ ਹੈ ਪ੍ਰਵੀਨ ਜੀ, ਬਹੁਤ ਔਖਾ ਹੁੰਦਾ ਇਹਨਾਂ ਚੀਜ਼ਾਂ ਨੂੰ ਐਸਟੈਬਲਿਸ਼ ਕਰਨਾ। ਗੱਲ ਅਸਲ ਦੇ ਵਿੱਚ ਕੀ ਆ ਕਿ ਥੋੜਾ ਜਿਹਾ ਬਾਰੀਕੀ ਚ ਜੇ ਜਾਈਏ ਤਾਂ ਮੈਂ 3 ਕੁ ਦਿਨ ਪਹਿਲਾਂ ਇੱਕ ਬਹੁਤ ਵੱਡੇ ਅਖਬਾਰ ਦਾ ਇੱਕ ਆਰਟੀਕਲ ਪੜ੍ਹਿਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇੰਡੀਆ ਦੀਆਂ ਜਨਤਕ ਸੈਕਟਰ ਦੀਆਂ ਤੇਲ ਕੰਪਨੀਆਂ ਨੇ ਤੇਲ ਜਿਹੜਾ ਹੈ ਉਹ ਖਰੀਦਣਾ ਰਸ਼ੀਆ ਤੋਂ 45% ਘੱਟ ਕਰ ਦਿੱਤਾ ਹੈ। 45%। ਹੁਣ ਦੂਜੇ ਪਾਸੇ ਇਹਨਾਂ ਨੇ ਕਿਹਾ ਕਿ ਭਾਈ ਗੱਲ ਕੋਈ ਹੋਈ ਨਹੀਂ, ਪਰ ਦੂਜੇ ਪਾਸੇ ਦੇਖੋ ਕਿ ਰਸ਼ੀਆ ਤੋਂ ਤੇਲ ਦੀ ਕਟੌਤੀ ਵੀ ਕਰ ਦਿੱਤੀ, ਮਤਲਬ ਕਿ ਵਿਖਾ ਵੀ ਦਿੱਤਾ ਕਿ ਦੇਖੋ ਸਾਡੀਆਂ ਸਰਕਾਰੀ ਕੰਪਨੀਆਂ ਨੇ ਤੇ ਅੱਧਾ ਤੇਲ ਹੀ ਛੱਡ ਦਿੱਤਾ ਖਰੀਦਣਾ। ਪਰ ਓਵਰਆਲ ਜੇ ਤੁਸੀਂ ਦੇਖੋਗੇ ਇੱਕ ਬੜੀ ਚਲਾਕੀ ਆ, ਇੱਥੇ ਸਾਡੇ ਇੱਕ ਕੰਪਨੀ ਹੈ ਨਾਇਰਾ, ਉਹ ਤੇ ਰਿਲਾਇੰਸ ਮਿਲ ਕੇ ਕਹਿ ਲਓ ਉਹਦੇ ਵਿੱਚ ਰਸ਼ੀਆ ਦਾ ਬਹੁਤ ਵੱਡਾ ਹਿੱਸਾ ਹੈ।
ਰਸ਼ੀਅਨ ਕੰਪਨੀ ਦਾ, ਤਾਂ ਉਹ ਫੁੱਲ ਫਲੈਸ਼ ਮਤਲਬ ਕਿ ਕਹਿ ਲਓ ਕਿ ਰਸ਼ੀਆ ਦਾ ਤੇਲ ਹੀ ਵੇਚਦੇ ਪਏ ਨੇ। ਜੀ। ਯਾਨੀ ਜਿੰਨਾ ਇੰਡੀਆ ਨੂੰ ਰਸ਼ੀਆ ਤੋਂ ਤੇਲ ਚਾਹੀਦਾ ਖਰੀਦ ਹੋ ਰਹੇ ਨੇ, ਕਿਉਂਕਿ ਰਿਫਾਈਨਰੀ ਹੈਗੀ ਆ। ਪਰ ਜਿਵੇਂ ਮੈਂ ਦੱਸਿਆ ਕਿ ਗੱਲਾਂ ਉਹਨਾਂ ਦੀਆਂ ਵੀ ਨਕਾਰੀਆਂ ਜਾ ਸਕਦੀਆਂ, ਗੱਲਾਂ ਇਹਨਾਂ ਦੀਆਂ ਵੀ ਨਕਾਰੀਆਂ ਨਹੀਂ ਜਾ ਸਕਦੀਆਂ। ਜਲੇਬੀ ਉਹ ਵੀ ਬਣਾ ਰਹੇ ਆ, ਜਲੇਬੀ ਇਹ ਵੀ ਬਣਾ ਰਹੇ ਆ। ਤਾਂ ਕੁੱਲ ਮਿਲਾ ਕੇ ਕਹਾਣੀ ਇੱਥੇ ਜੇ ਖੜਦੀ ਆ ਕਿ ਇੰਡੀਆ ਦੀਆਂ ਜਨਤਕ ਸੈਕਟਰ ਕੌਣ ਹੋ ਗਿਆ, ਯਾਨੀ ਸਰਕਾਰੀ ਕੰਪਨੀਆਂ ਨੇ ਤੇਲ ਦੇ ਵਿੱਚ ਕਟੌਤੀ ਤੇ ਜ਼ਰੂਰ ਕੀਤੀ ਆ। ਐਸਾ ਮੈਂ ਖੁਦ ਦਾ ਹਿੰਦੂ ਚ ਪੜ੍ਹਿਆ। ਜੀ ਜੀ। ਤੇ ਮਿੰਟ ਜੀ, ਅਗਲੀ ਗੱਲ ਕਰੀਏ, ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਦਲਾਲ ਕ੍ਰਿਸ਼ਨੂ ਦੇ ਬਹੁਤ ਚਰਚੇ ਆ ਜੀ। ਹਾਂਜੀ, ਬਹਿਜਾ ਹੋਈ ਪਈ ਆ, ਕ੍ਰਿਸ਼ਨੂ ਹੋਈ ਪਈ ਆ। ਕਹਿੰਦੇ ਕ੍ਰਿਸ਼ਨੂ ਕਹਿੰਦਾ ਸੀ ਕਿ ਫੋਨ ਲਾਉਣਾ ਕਿਸ ਨੂੰ ਆ, ਦੱਸ। ਜੀ। ਅੱਜ ਵੈਸੇ ਡੀਆਈਜੀ ਭੁੱਲਰ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਭੁੱਲਰ ਨੇ ਆਖਿਆ ਕਿ ਦੇਖੋ ਕੋਰਟ ਨਿਆਂ ਕਰੇਗਾ, ਇਹ ਸਭ ਕੁਝ ਝੂਠਾ, ਬਸ ਇੰਨਾ ਕੁ ਤੁਹਾਨੂੰ ਪਤਾ ਹਿਰਾਸਤ ਦੇ ਵਿੱਚ ਬੰਦਾ ਬਿਆਨ ਦਿੰਦਾ ਤੇ ਉਸ ਤੋਂ ਵੱਧ ਟਿਕ ਜਾਂਦਾ ਹੈ। 2.5 ਕਿਲੋ ਸੋਨਾ ਰਿਕਵਰ ਹੋਇਆ ਹੁਣ ਤੱਕ। 7.5 ਕਰੋੜ ਰੁਪਈਆ ਕੈਸ਼ ਮਿਲਿਆ। ਫਾਰਮ ਹਾਊਸ ਤੋਂ ਚੰਗੀ ਸ਼ਰਾਬ ਮਿਲੀ ਆ, ਤੇ ਇਸ ਤੋਂ ਇਲਾਵਾ ਲਗਜ਼ਰੀ ਗੱਡੀਆਂ, ਜੁਐਲਰੀ, ਬੈਂਕ ਅਕਾਊਂਟਸ ਦੀ ਡਿਟੇਲਸ ਤੇ 50 ਤੋਂ ਵਧੇਰੇ ਪ੍ਰਾਪਰਟੀਆਂ ਦੇ ਕਾਗਜ਼ਾਤ ਮਿਲੇ ਨੇ ਹੁਣ ਤੱਕ ਸੀਬੀਆਈ। ਤੇ ਵਕੀਲ ਬੋਲੇ ਆ ਕਿ ਬਈ ਜਿਹੜੇ ਭੁੱਲਰ ਸਾਹਿਬ ਆ ਉਹਨਾਂ ਨੂੰ ਦਵਾਈ ਇਤਿਆਦਿਕ ਜਿਹੜੀ ਹੈ ਨਾ ਉਹ ਦਿੱਤੀ ਜਾਇਆ ਕਰੇਗੀ, ਮਤਲਬ ਕਿ ਜੋ ਵੀ ਆ। ਤੇ ਨਾਲ ਕ੍ਰਿਸ਼ਨੂ ਜਿਹੜਾ ਹੈ ਨਾ, ਇਹ ਹੈ ਵਿਚੋਲੀਏ ਦੀ ਭੂਮਿਕਾ ਚ, ਦਲਾਲ ਦੀ ਭੂਮਿਕਾ ਚ। ਨਾਭੇ ਦਾ ਚੋਬਰਿਆ ਏ। ਨਾਭੇ ਵਾਲੇ ਤੁਹਾਨੂੰ ਪਤਾ ਅੱਗੇ ਹੁਣ ਤੁਸੀਂ ਵੇਖਿਆ ਹੋਣਾ ਟਰਾਲੀਆਂ ਵਾਲਾ ਪੰਕਜ ਪੱਪੂ, ਉਹਦਾ ਤੇ ਟਰਾਲੀਆਂ ਤੇ ਸੁਨਹਿਰੀ ਅੱਖਰਾਂ ਚ ਨਾਂ ਲਿਖਿਆ ਗਿਆ। ਇਹ ਹੁਣ ਨਾਭੇ ਦਾ ਨਯਾਬ ਹੋਰ ਨਿਕਲ ਆਇਆ। ਜੀ। ਦੱਸਦੇ ਆ ਕਿ ਇਹਦੀਆਂ ਤਸਵੀਰਾਂ ਬਹੁਤ ਵੱਡੇ ਵੱਡੇ ਲੀਡਰਾਂ ਦੇ ਨਾਲ ਆ, ਬਹੁਤ ਵੱਡੇ ਵੱਡੇ ਪੁਲਿਸ ਆਫਿਸਰਾਂ ਦੇ ਨਾਲ ਆ। ਮੈਨੂੰ ਮੈਸੇਜ ਪ੍ਰਾਪਤ ਹੋ ਰਹੇ ਸੀਗੇ ਦੁਪਹਿਰ ਦੇ, ਉਹ ਕਹਿੰਦੇ ਫਲਾਣਾ ਕਹਿੰਦਾ ਜੀ ਕਿ ਸਾਡੀ ਬਦਲੀ ਸੀ, ਚੁਟਕੀਆਂ ਚ ਕਰਵਾ ਦਿੱਤੀ। ਸਾਡਾ ਕੰਮ ਸੀ, ਇਹਨੇ ਚੁਟਕੀਆਂ ਚ ਕਰਵਾ ਦਿੱਤਾ। ਆਈਐਸ ਨੂੰ ਫੋਨ ਲਾਉਣਾ, ਆਈਪੀਐਸ ਨੂੰ ਫੋਨ ਲਾਉਣਾ। ਪਤਾ ਨਹੀਂ ਬੰਦੇ ਦੇ ਕੋਲ ਕੀ ਗਿੱਦੜ ਸਿੰਘੀ ਸੀ, ਸਧਾਰਨ ਘਰ ਦਾ ਸੀ। ਕਹਿੰਦੇ ਹੁਣ ਅੱਛਾ ਖਾਸਾ ਵੀ ਬਣਦਾ ਤਣਦਾ, ਸਿਆਸਤ ਦੇ ਵਿੱਚ ਰੁਚੀ ਸ਼ੁਰੂ ਤੋਂ ਰੱਖਦਾ ਸੀਗਾ। ਤਾਂ ਮਤਲਬ ਕਿ ਇਹਦੇ ਵਿੱਚ ਹੁਣ ਸੀਬੀਆਈ ਜੇ ਅੱਗੇ ਜਾਂਦੀ ਆ, ਕੀ ਇਹ ਅਫਸਰਾਂ ਦੇ ਵਿੱਚ ਸਕੌਡਾ 2 ਬਣ ਕੇ ਵਿਚਰਦਾ ਸੀਗਾ, ਜਾਂ ਮਤਲਬ ਕਿ ਇਹ ਬੰਦਾ ਕਈਆਂ ਵਾਸਤੇ ਦਲਾਲੀ ਕਰਦਾ ਸੀ, ਕੁਝ ਪੋਲੀਟੀਸ਼ੀਅਨਸ ਵਾਸਤੇ ਵੀ ਦਲਾਲੀ ਕਰਦਾ ਸੀ। ਮਤਲਬ ਕਿ ਡੀਆਈਜੀ ਭੁੱਲਰ ਜਿਹੜੇ ਆ ਉਹ ਤੇ ਚਲੋ ਹੈਗੇ ਆ ਹੁਣ ਨਿਸ਼ਾਨੇ ਤੇ, ਉਹਨਾਂ ਨੇ ਤੇ ਆਪਦੀ ਭੁਗਤਣੀ ਆ। ਪਰ ਸਭ ਤੋਂ ਵੱਡਾ ਸਵਾਲ ਆ ਕਿ ਇਸ ਤਰ੍ਹਾਂ ਅੱਗੇ ਵਿਚੋਲੀਏ ਭੂਮਿਕਾ ਅਦਾ ਕਰ ਰਹੇ। ਕਿਉਂਕਿ ਦੇਖੋ ਜਿਹੜਾ ਸ਼ਿਕਾਇਤ ਕਰਤਾ ਆਕਾਸ਼ ਬੱਤਾ, ਉਹ ਕੀ ਕਹਿੰਦਾ, ਉਹ ਕਹਿੰਦਾ ਕਿ ਮੇਰੇ ਤੱਕ ਕ੍ਰਿਸ਼ਨੂ ਨੇ ਹੀ ਪਹੁੰਚ ਕੀਤੀ ਸੀ ਕਿ ਜਿਹੜੀ ਤੇਰੀ 23 ਵਾਲੀ FIR ਹੈ ਉਹਨੂੰ ਚਾਰਜਸ਼ੀਟ ਕਰ ਦਿੱਤਾ ਜਾਏਗਾ, ਤੈਨੂੰ ਉਹਦੇ ਵਿੱਚ ਖੱਜਲ ਖੁਆਰੀ ਹੋਏਗੀ, ਜੇ ਸੈਟਿੰਗ ਕਰਨੀ ਆ ਤੇ ਪੈਸਾ ਦੇ ਦੇ। ਤਾਂ ਮਤਲਬ ਕਿ ਇਹਦੀ ਬਹੁਤ ਵੱਡੀ ਭੂਮਿਕਾ ਸੀ। ਤਾਂ ਇੱਥੋਂ ਅੰਦਾਜ਼ਾ ਲੱਗਦਾ ਹੈ ਕਿ ਕੀ ਇਹ ਸ਼ਿਕਾਰ ਲੱਭ ਕੇ ਦਿੰਦਾ ਸੀ, ਨਵਾਂ ਲੱਗਦਾ ਸ਼ਿਕਾਰ ਕੋਈ ਫਸਾ ਲਿਆ ਸਾਨੂੰ ਵੈਰ ਨੇ ਹਲਾਲ ਕਰਕੇ, ਇਹ ਕੋਈ ਨਵਾਂ ਸ਼ਿਕਾਰ ਲੱਭ ਕੇ ਦਿੰਦਾ ਸੀ ਅਫਸਰਾਂ ਨੂੰ। ਤਾਂ ਇਹਦੀ ਵੀ ਪੂਰੀ ਗਹਿਰਾਈ ਦੇ ਨਾਲ ਇੰਟਰੋਗੇਸ਼ਨ ਪ੍ਰਵੀਨ ਜੀ ਹੋਣੀ ਚਾਹੀਦੀ ਆ ਕਿ ਕੀ ਇਹ ਇਕੱਲੇ ਇਸ ਅਫਸਰ ਵਾਸਤੇ ਕੰਮ ਕਰਦਾ ਸੀ ਜਾਂ ਹੋਰਾਂ ਵਾਸਤੇ ਵੀ, ਕਿਉਂਕਿ ਦਲਾਲੀ ਦੀ ਵੀ ਚੱਸ ਬੁਰੀ ਹੁੰਦੀ ਆ ਕਈ ਚੱਸਾਂ ਵਾਂਗ। ਸਹੀ, ਬਿਲਕੁਲ ਸਹੀ। ਉਧਰ ਤਰਨਤਾਰਨ ਦਾ ਜ਼ਿਕਰ ਕਰੀਏ, ਜੇ ਗੱਲ ਕਰੀਏ ਤਾਂ ਹਰਮੀਤ ਸੰਧੂ ਨੇ ਕਾਗਜ਼ ਦਾਖਲ ਕਰਤੇ ਆ ਜੀ। ਹਾਂਜੀ, ਦੇਖੋ ਇਹਨਾਂ ਨੇ ਅੱਜ ਜਿਹੜੇ ਕਾਗਜ਼ ਦਾਖਲ ਕੀਤੇ ਆ ਉਹਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਕਿ ਖੁਦ ਮਾਨ ਸਾਹਿਬ ਉੱਥੇ ਪਹੁੰਚੇ, ਸਿਸੋਦੀਆ ਸਾਹਿਬ ਪਹੁੰਚੇ, ਰੋਡ ਸ਼ੋਅ ਕੀਤਾ, ਤੀਰ ਫੇਰ ਕੱਸ ਦਿੱਤੇ ਆ ਮਾਨ ਸਾਹਿਬ ਨੇ। ਤੁਹਾਨੂੰ ਪਤਾ ਨਾ ਤੀਰ ਜਾਂ ਚਲਾਉਂਦੇ ਹੁੰਦੇ ਆ, ਤੂੰ ਲਾ ਦੇ ਤੀਰ ਟਿਕਾਣੇ ਵੀ ਜਿਹੜੇ ਚਿਰ ਤੋਂ ਮਿੱਥੇ ਆ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ। ਖੈਰ ਉਹ ਫੇਰ ਚੱਲ ਪਿਆ ਕੰਮ, ਟੈਂਪੂ ਜਾਂ ਤੁਹਾਨੂੰ ਪਤਾ
ਇਹ ਖੁੱਲਾ ਬਣਾ ਲੈਂਦੇ ਹੁੰਦੇ ਆ, ਉਹਦੇ ਤੇ ਹਾਰ ਜੇ ਲਟਕਾ ਕੇ 5 7 10 ਜਾਣੇ ਵਿੱਚ ਖੁੱਲੀ ਬਾਡੀ ਵਾਲੇ ਟੈਂਪੂ ਜੇ 'ਚ ਚੜ ਜਾਂਦੇ ਆ। ਤੇ ਫਿਰ ਤੁਹਾਨੂੰ ਪਤਾ ਹੈ, ਮਾਨ ਸਾਹਿਬ ਟੇਢੀਆਂ ਜਿਹੀਆਂ ਅੱਖਾਂ ਦੇ ਨਾਲ ਜਦੋਂ ਉਹ ਕਮਾਨ ਟਾਈਪ ਖਿੱਚਦੇ ਆ, ਤੇ ਜਿਹੜੇ ਇਹਨਾਂ ਦੇ ਭੰਬੱਕੜ ਹੁੰਦੇ ਆ, ਭਗਤ ਹੁੰਦੇ ਆ, ਉਹਨਾਂ ਦੇ ਕਲੇਜੇ 'ਚ ਧੂ ਪੈਂਦੀ ਆ ਕਿ ਹਾਏ ਮਾਂ ਨਿਸ਼ਾਨੇ ਤੇ ਲਾ ਦੇ। ਤਾਂ ਦੇਖੋ ਹੁਣ ਨਿਸ਼ਾਨੇ ਤੇ ਲੱਗਦਾ ਹੈ ਕਿ ਨਹੀਂ। ਤਾਂ ਫਿਲਹਾਲ ਤੁਸੀਂ ਇਹ ਵੇਖੋ ਕਿ ਕਾਗਜ਼ ਭਰੇ ਆ, ਹਰਮੀਤ ਸੰਧੂ ਨੇ ਮੁੱਖ ਮੰਤਰੀ ਉਚੇਚੇ ਪਹੁੰਚੇ ਆ, ਸਿਸੋਦੀਆ ਉਚੇਚੇ ਪਹੁੰਚੇ ਆ, ਅਮਨ ਅਰੋੜਾ ਉਚੇਚੇ ਪਹੁੰਚੇ ਆ। ਮਤਲਬ ਕਿ ਇਵੈਂਟ ਤੇ ਜਾਂ ਚੋਣ ਤੇ ਜਿਹੜੀ ਆ ਉਹ ਹੈਗੀ ਆ ਇਸ ਵੇਲੇ ਪਾਰਟੀ ਦੀ। ਪਰ ਕਾਗਜ਼ ਭਰਨ ਤੇ ਹੀ ਤੁਸੀਂ ਦੇਖੋ ਕਿ ਕਿੰਨਾ ਪੈਸਾ ਟੈਕਸ ਪੇਅਰਸ ਦਾ ਜਾਂਦਾ ਹੋਏਗਾ। ਵੈਸੇ ਜਿੱਥੇ ਇਹਨਾਂ ਦਾ ਹੈਲੀਪੈਡ ਬਣਿਆ ਸੀਗਾ, ਉੱਥੇ ਹੀ ਦੱਸਦੇ ਕਿ ਸਾਰਾ ਪਿੰਡ ਸੀਲ ਕੀਤਾ ਸੀਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਦਾ ਕੋਈ ਨੇਤਾ ਸੀ, ਉਹਨੂੰ ਨਜ਼ਰਬੰਦ ਕਰੀ ਰੱਖਿਆ ਇਹਨਾਂ ਨੇ। ਮਤਲਬ ਕਿ ਸਾਰਾ ਪਿੰਡ ਹੀ ਤਕਰੀਬਨ ਸੀਗਾ। ਤੁਸੀਂ ਇਹ ਹਿਸਾਬ ਲਾ ਲਓ, ਜਿਹੜੇ ਕਹਿੰਦੇ ਸੀਗੇ ਕਿ ਬਾਦਲ ਜਿੱਥੇ ਆਉਂਦਾ 5 ਦਿਨ ਕੁੱਤੇ ਸੋਫੇ ਹੀ ਸੁੰਘੀ ਜਾਂਦੇ ਆ। ਤਾਂ ਮਤਲਬ ਕਿ ਇਹਨਾਂ ਦੀ ਹਾਲਤ ਵੀ ਹੁਣ ਵੈਸੀ ਹੀ ਬਣ ਗਈ ਆ ਜਿਵੇਂ ਬਾਦਲਾਂ ਵੇਲੇ ਦੀ ਸੀ। ਬਹਰਹਾਲ ਕਾਗਜ਼ ਭਰ ਕੇ ਮੱਲ ਮੈਦਾਨ ਦੇ ਵਿੱਚ ਆ ਰਹੇ ਨੇ, ਅਖਾੜੇ ਦੇ ਵਿੱਚ ਆ ਰਹੇ ਨੇ। ਹੁਣ ਇਲੈਕਸ਼ਨ ਖੁੱਲ ਜਾਏਗਾ। ਫਿਲਹਾਲ ਮਤਲਬ ਦੀਵਾਲੀ ਤੱਕ ਤੇ ਸਮਝੋ ਹੁਣ ਕੰਮ ਬੰਦ ਆ। ਆਪਾਂ ਜਿਵੇਂ ਕਹਿ ਲਓ ਕਿ ਤੁਸੀਂ ਵੀ ਵੀਕਐਂਡ ਵੱਲ ਵੱਧ ਜਾਣਾ, ਹੁਣ ਅਸੀਂ ਵੀ ਵੱਧ ਜਾਣਾ। ਤਾਂ ਅਗਾਂਹ ਇੱਥੇ ਸਾਡੇ ਸੋਮਵਾਰ ਦੀਵਾਲੀ, ਮੰਗਲਵਾਰ ਵਿਸ਼ਵਕਰਮਾ ਡੇ ਹੁੰਦਾ ਹੈ, ਐਤਵਾਰ ਵਿੱਚ ਆ ਗਿਆ, ਸ਼ਨੀਚਰਵਾਰ ਕੱਲ ਨੂੰ ਚਲੋ ਸਾਨੂੰ ਵੀ ਥੋੜਾ ਜਿਹਾ ਰੈਲਾ ਹੋ ਜਾਂਦਾ ਕੰਮ। ਤਾਂ ਕੁੱਲ ਮਿਲਾ ਕੇ ਕਹਿ ਲਓ ਕਿ 4 5 ਦਿਨ ਤੇ ਹੁਣ ਠੋਸਿਆ ਕੰਮ। ਉਸ ਤੋਂ ਬਾਅਦ ਇਲੈਕਸ਼ਨ ਖੁੱਲੇਗਾ। ਹਾਂ, ਇੰਨੀ ਗੱਲ ਮੈਂ ਕਹਿ ਦਿੰਦਾ ਕਿ ਟੌਪ ਦੋਵਾਂ ਧਿਰਾਂ ਦਾ ਹਾਲੇ ਵੀ ਮੁਕਾਬਲਾ ਹੈ, ਆਮ ਆਦਮੀ ਪਾਰਟੀ ਤੇ ਦੂਜੇ ਨੰਬਰ ਤੇ ਵਾਰਸ ਪੰਜਾਬ ਦੇ। ਠੀਕ ਹੈ ਜੀ, ਤੀਜੇ ਚੌਥੇ ਤੇ ਕੌਣ ਆਊਗਾ ਪਤਾ ਨਹੀਂ। ਫਿਲਹਾਲ ਜੋ ਅੰਦਰ ਦੀਆਂ ਰਿਪੋਰਟਾਂ ਨੇ, ਹਾਲੇ ਹਰਮੀਤ ਸੰਧੂ ਥੋੜਾ ਜਿਹਾ ਅੱਗੇ ਆ। ਤਾਂ ਪਰ ਮੈਂ ਜਿਵੇਂ ਕਿਹਾ ਕਿ ਅਸਲੀ ਇਲੈਕਸ਼ਨ ਖੁੱਲੇਗਾ ਜਨਾਬ ਜਿਸ ਵੇਲੇ ਦੀਵਾਲੀ ਖਤਮ ਹੋ ਜਾਏਗੀ। ਦੀਵਾਲੀ ਦਾ ਇਹ ਤੁਹਾਨੂੰ ਪਤਾ ਹੈ ਜਿਹੜਾ ਫੈਸਟੀਵਲ ਹੁੰਦਾ ਪੂਰੇ ਇੰਡੀਆ 'ਚ ਕਿਸ ਤਰ੍ਹਾਂ ਮਨਾਇਆ ਜਾਂਦਾ। ਤਾਂ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਦਾ ਕੰਮ ਇੱਥੇ ਹੀ ਖਲੋ ਜਾਣਾ ਹੈ। ਆਪਾਂ ਅਗਲੇ ਵੀਕ ਦੇ ਮੱਧ ਤੱਕ ਦੇਖਾਂਗੇ ਇਲੈਕਸ਼ਨ ਖੜਾ ਪਊਗਾ। ਮਿੰਟੂ ਜੀ, ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਵੀ ਇਲਜ਼ਾਮ ਤਾਂ ਸੱਤਾਧਾਰੀਆਂ ਤੇ ਲੱਗ ਹੀ ਰਿਹਾ ਵੀ ਆਪਦੀ ਪਸੰਦੀਦਾ ਪੁਲਿਸ ਅਫਸਰ ਲਾਏ ਹੋਏ ਨੇ, ਸਾਰਾ ਕੁਝ ਕਰੀ ਜਾਂਦੇ ਆ। ਇਹ ਇੱਕ ਅੱਜ ਵੀ ਹੁੰਦਾ ਜ਼ਿਮਨੀ ਚੋਣ ਦੇ ਵਿੱਚ ਸੱਤਾਧਾਰੀਆਂ ਦੇ ਕੋਲੇ, ਪਰ ਦੇਖਦੇ ਹਾਂ ਕੀ ਬਣਦਾ, ਕਿਉਂਕਿ ਮਾਹੌਲ ਜਿਵੇਂ ਹੁਣ ਮਨਦੀਪ ਟੱਕਰ ਦੇ ਰਿਹਾ, ਕੁਝ ਵੀ ਹੋ ਸਕਦਾ। ਆਪਾਂ ਦੇਖਿਆ ਹੁਣੇ ਮੈਂ ਇਹ ਨਹੀਂ ਕਿਹਾ ਕਿ ਇਹ ਕਾਮਯਾਬ ਹੋ ਜਾਣਗੇ ਜਾਂ ਕੁਝ ਵੀ ਆ। ਇੱਕ ਹੂੰ ਸੱਤਾਧਾਰੀ ਧਿਰ ਨੂੰ ਐਜ ਹੁੰਦੀ ਆ, ਹਾਂਜੀ ਠੀਕ ਹਾਂਜੀ ਹੈ ਬਾਈ। ਜੀ, ਉਹ ਹਾਲੇ ਉਹਨਾਂ ਦੀ ਕੰਪੇਨ ਚੱਲਣੀ ਆ। ਠੀਕ ਹੈ ਨਾ ਜੀ, ਹਾਲੇ ਚਰਚੇ ਨੇ, ਹਾਲੇ ਉਹਨਾਂ ਦੀ ਕੰਪੇਨ ਚੱਲਣੀ ਆ। ਹਾਲੇ ਇਹਨਾਂ ਦਾ ਸਿਸਟਮ ਜਿਹੜਾ ਹੈ ਨਾ, ਉਹ ਤੇ ਜਦੋਂ ਦੇ ਹਰਮੀਤ ਸੰਧੂ ਆਏ ਆ ਪਾਰਟੀ 'ਚ ਉਦੋਂ ਦਾ ਹੀ ਚਲਾ ਰਹੇ ਨੇ ਇਹ ਤਾਂ। ਸੋ ਦੈਟ ਚੀਜ਼ ਨੂੰ ਸਮਝਣ ਦੀ ਜ਼ਰੂਰਤ ਆ ਕਿ ਜਿਹੜੀ ਸੱਤਾਧਾਰੀ ਧਿਰ ਹੁੰਦੀ ਆ, ਉਹਨੇ ਤੇ ਸਭ ਕੁਝ ਤੈਅ ਕਰਕੇ, ਉਹਨੇ ਤੇ ਸਭ ਕੁਝ ਫਿਕਸ ਕਰਕੇ ਚੱਲਣਾ ਹੁੰਦਾ ਹੈ। ਦੂਜੀ ਧਿਰ ਨੇ ਫੜਨਾ ਹੁੰਦਾ ਹੈ। ਮੈਂ ਤੇ ਤੁਹਾਨੂੰ ਵੋਟਾਂ ਤੱਕ ਦਾ ਵੀ ਦੱਸ ਸਕਦਾ ਕਿ ਹੁਣ ਕਿੰਨਾ ਅੰਤਰ ਹੈ, ਪਰ ਮੈਂ ਨਹੀਂ ਉਹ ਚੀਜ਼ 'ਚ ਜਾਂਦਾ। ਤਾਂ ਇਹ ਠੀਕ ਨਹੀਂ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਫੜ ਲੈਣਗੇ ਉਹ ਬਹੁਤ ਜਲਦੀ, ਨੇੜੇ ਪਹੁੰਚ ਜਾਣਗੇ, ਐਸਾ ਮੇਰਾ ਵੀ ਮੰਨਣਾ ਹੈ। ਤਾਂ ਫਿਲਹਾਲ ਇਹਨਾਂ ਕੋਲ ਅੰਤਰ ਸੁਭਾਵਿਕ ਹੈ, ਕਿਉਂਕਿ ਇਹਨਾਂ ਕੋਲ ਸਭ ਕੁਝ ਫਿਕਸ ਸੀਗਾ। ਕਿਹੜਾ ਅਫਸਰ ਕਿੱਥੇ ਲੱਗਣਾ, ਹਰਮੀਤ ਸੰਧੂ ਨੇ ਇਲੈਕਸ਼ਨ ਲੜਨਾ, ਕਿਹੜੇ ਬੰਦੇ ਨੇ ਕਿੱਥੇ ਕੰਮ ਕਰਨਾ। ਸੋ ਉਹ ਚੀਜ਼ ਦਾ ਐਡਵਾਂਟੇਜ ਹੁੰਦਾ ਹੈ, ਉਸ ਚੀਜ਼ ਦਾ ਵਾਧਾ ਜਿਹੜਾ ਉਹ ਇਹਨਾਂ ਦੇ ਕੋਲ ਹੈਗਾ। ਪਰ ਇਲੈਕਸ਼ਨ ਖੁੱਲੇਗਾ ਅਗਲੇ ਹਫਤੇ ਦੇ ਵਿੱਚ ਜਾ ਕੇ। ਬਿਲਕੁਲ, ਇਹ ਵੀ ਨਜ਼ਰ ਰਹੂਗੀ ਨਾ ਵੀ ਜਿਹੜੀਆਂ ਦੂਜੀਆਂ ਪਾਰਟੀਆਂ, ਕਾਂਗਰਸ ਜਾਂ ਅਕਾਲੀ ਦਲ, ਉਹ ਕਿਹਦਾ ਨੁਕਸਾਨ ਵੱਧ ਕਰਦੇ ਆ, ਸੱਤਾਧਾਰੀਆਂ ਦਾ ਜਾਂ ਦੂਜੀ ਧਿਰ ਦਾ ਨੁਕਸਾਨ ਵੱਧ ਕਰਦੇ ਆ। ਆਪਾਂ ਦੇਖਿਆ ਮਿੰਟੂ ਜੀ, ਕਰਮਜੀਤ ਅਨਮੋਲ ਫਰੀਦਕੋਟ ਤੋਂ ਆਪਦੀ ਜਣੇ ਜਿੱਤੇ ਹੀ ਬੈਠੇ ਸੀਗੇ, ਪਰ ਸਰਬਜੀਤ ਖਾਲਸਾ ਨੇ ਪਿਛਲੇ 13 14 ਦਿਨਾਂ 'ਚ ਹੀ ਬਾਜੀ ਪਲਟਤੀ। ਲੋਕਾਂ ਦਾ ਸੈਂਟੀਮੈਂਟ ਬਣ ਗਿਆ, ਲੋਕਾਂ ਨੇ ਕਿਹਾ ਖਡੂਰ ਸਾਹਿਬ ਅੰਮ੍ਰਿਤਪਾਲ ਸਿੰਘ ਤੇ ਫਰੀਦਕੋਟ ਸਰਬਜੀਤ ਸਿੰਘ ਖਾਲਸਾ। ਨਹੀਂ, ਜਿਹੜਾ ਸੈਂਟੀਮੈਂਟ ਦਾ ਇਲੈਕਸ਼ਨ ਹੁੰਦਾ ਹੀ ਸਰ ਇੱਥੇ ਹੀ ਹੁੰਦਾ ਹੈ ਨਾ। ਉੱਥੇ ਕੋਈ ਏਜੰਡਾ ਨਹੀਂ, ਕੋਈ ਕੁਝ ਨਹੀਂ, ਕੋਈ ਵਿਕਾਸ ਨਹੀਂ, ਕੋਈ ਕੁਝ ਨਹੀਂ ਹੁੰਦਾ ਜੀ। ਠੀਕ ਹੈ ਨਾ। ਤਾਂ ਉਹਦੇ ਵਿੱਚ ਕੀ ਆ ਕਿ ਜੋ ਇਹ ਤਰਨ ਦਾ ਇਲੈਕਸ਼ਨ ਆ, ਇਹਦੇ 'ਚ ਕਾਂਗਰਸ ਦੀ ਜਿਹੜੀ ਭੂਮਿਕਾ ਹੈ ਉਹ ਵੀ ਇੱਕ ਨਿਰਣਾਇਕ ਭੂਮਿਕਾ ਹੈ, ਅਕਾਲੀ ਦਲ ਦੀ ਨਹੀਂ। ਕਾਂਗਰਸ ਦੀ ਭੂਮਿਕਾ ਵੀ ਨਿਰਣਾਇਕ ਆ, ਭਾਜਪਾ ਦੀ ਭੂਮਿਕਾ ਵੀ ਨਿਰਣਾਇਕ ਹੈ ਇਹਦੇ 'ਚ। ਅਕਾਲੀਆਂ ਦਾ ਵੋਟ ਤੇ ਹੈ ਹੀ ਹੈ, ਉਹ ਤੇ ਸੁਖਬੀਰ ਸਿੰਘ ਬਾਦਲ ਦਾ ਜਾਂ ਅਕਾਲੀ ਦਲ ਪਾਰਟੀ ਦਾ ਵੋਟ ਹੈਗਾ।
ਹਰਮੀਤ ਸੰਧੂ ਦਾ ਆਪਣਾ ਪਰਸਨਲ ਵੋਟ ਵੀ ਗਿਆ। ਤਾਂ ਉਹਦੇ ਵਿੱਚ ਕੀ ਆ ਕਿ ਜੇ ਕਾਂਗਰਸ ਜ਼ਿਆਦਾ ਵੋਟ ਵੱਢੇਗੀ ਤਾਂ ਉਹਦਾ ਨੁਕਸਾਨ ਸੱਤਾਧਾਰੀ ਧਿਰ ਨੂੰ ਹੈ, ਸਹੀ ਹੈ, ਬਿਲਕੁਲ। ਸੱਤਾਧਾਰੀ ਧਿਰ ਨੂੰ। ਤਾਂ ਇਸ ਤਰ੍ਹਾਂ ਹੀ ਆ, ਅਕਾਲੀ ਜ਼ਿਆਦਾ ਵੋਟ ਵੱਢਣਗੇ ਤਾਂ ਇਹਨਾਂ ਦਾ ਨੁਕਸਾਨ ਹੈ। ਸੁਭਾਵਿਕ ਹੈ ਨਾ, ਉਹ ਤੇ ਹੁਣ ਗਾਂ ਨਤੀਜੇ ਦੱਸਣਗੇ ਨਾ ਕਿ ਤੀਜੇ ਕਿਹੜਾ ਚੌਥੇ ਕਿਹਨੂੰ ਪੰਜਵੇਂ ਕਾਟ ਤੇ ਕਰ ਕਿਹਨੂੰ ਗਿਆ। ਪਰ ਮੈਂ ਤੁਹਾਨੂੰ ਜਿਹੜਾ ਓਵਰਆਲ ਸਿਨੈਰੀਓ ਹੁਣ ਦਾ ਦੱਸ ਰਿਹਾ, ਜੋ ਇਹਨਾਂ ਦੀ ਜ਼ੁਬਾਨੀ ਆ। ਮੈਂ ਬਹੁਤਾ ਰਿਵੀਲ ਨਹੀਂ ਕਰ ਸਕਦਾ, ਆਪਣੇ ਸੋਰਸ ਨੂੰ ਰਿਵੀਲ ਨਹੀਂ ਕਰ ਸਕਦਾ। ਸਮਝ ਲਓ ਟੌਪ ਦੀਆਂ 2 ਧਿਰਾਂ ਚੋਂ ਇੱਕ ਧਿਰ ਨੇ ਮੈਨੂੰ ਦੱਸਿਆ। ਤਾਂ ਖੈਰ ਇਹ ਦੇਖਣਾ ਹੋਏਗਾ ਕਿ ਕੌਣ ਕਿਹਨੂੰ ਕੱਟ ਕਰਦਾ ਹੈ। ਪਰ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਾਂ, ਇਲੈਕਸ਼ਨ ਹਾਲੇ ਖੁੱਲਣਾ ਬਾਕੀ ਆ, ਦਿਨ ਤਿਉਹਾਰ ਲੰਘਣ ਦਿਓ, ਫਿਰ ਪਤਾ ਲੱਗੇਗਾ ਜੀ। ਤੇ ਉਧਰ ਸੁਖਬੀਰ ਬਾਦਲ ਨੂੰ ਹਾਈ ਕੋਰਟ ਤੋਂ ਝਟਕਾ ਲੱਗ ਗਿਆ ਜੀ। ਦੇਖੋ ਇਹਨਾਂ ਦਾ ਮਸਲਾ ਜਿਹੜਾ ਸੀਗਾ ਉਹ ਸ਼ਾਇਦ ਇੱਕ ਹੈਗਾ ਸੀ ਮਾਣਹਾਨੀ ਦਾ ਕੇਸ। ਤਾਂ ਮਾਣਹਾਨੀ ਕੇਸ ਦੇ ਵਿੱਚ ਹਾਈ ਕੋਰਟ ਨੇ ਸਾਰੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਹੈ, ਕਿਉਂਕਿ ਇਹਨਾਂ ਨੇ ਕੇਜਰੀਵਾਲ ਤੇ ਅੱਤਵਾਦੀ ਕਨੈਕਸ਼ਨ ਹੋਣ ਦਾ ਦੋਸ਼ ਲਾਇਆ ਸੀਗਾ। ਤਾਂ ਮਤਲਬ ਕਿ ਇਸ ਮਾਮਲੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਕੋਰਟ ਨੇ। ਹੁਣ ਇਹ ਮਾਮਲਾ ਕੀ ਸੀਗਾ ਕਿ 2017 ਦਾ ਸਾਲ ਸੀਗਾ, ਜਦੋਂ ਦਿੱਲੀ ਦੇ ਮੁੱਖ ਮੰਤਰੀ ਤਤਕਾਲੀ, ਹੁਣ ਤੇ ਸਾਬਕਾ ਹੋ ਗਿਆ ਨਾ, ਅਰਵਿੰਦ ਕੇਜਰੀਵਾਲ ਪੰਜਾਬ ਇਲੈਕਸ਼ਨ ਦੇ ਦੌਰੇ ਤੇ ਸੀ। ਉਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਪ੍ਰੈਸ ਬਿਆਨ ਦਿੱਤਾ ਸੀਗਾ। ਉਹਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਅਖੰਡ ਕੀਰਤਨੀ ਜਥੇ ਦੇ ਜਿਹੜੇ ਮੈਂਬਰਾਨ ਆ ਉਹਨਾਂ ਦੇ ਨਾਲ ਕੋਈ ਨਾਸ਼ਤਾ ਕੀਤਾ ਸੀਗਾ, ਤੇ ਜਿਨ੍ਹਾਂ ਨੂੰ ਕਰਾਰ ਦਿੱਤਾ ਗਿਆ ਸੀਗਾ ਕਿ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਜਿਹੜੀ ਆ ਉਹਦੇ ਇਹ ਰਾਜਨੀਤਿਕ ਫਰੰਟ ਦੇ ਆਗੂ ਆ। ਠੀਕ ਹੈ ਜੀ, ਯਾਨੀ ਇਹ ਅੱਤਵਾਦੀ ਜਥੇਬੰਦੀ ਆ। ਜਥੇ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀਗੀ। ਉਹ ਸਨ ਰਜਿੰਦਰਪਾਲ ਸਿੰਘ, ਜਿਨ੍ਹਾਂ ਨੇ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਹਨਾਂ ਦਾ ਦੋਸ਼ ਸੀਗਾ ਕਿ ਇਸ ਤਰ੍ਹਾਂ ਦੇ ਬਿਆਨ ਨਾ ਸਿਰਫ ਉਹਨਾਂ ਦੀ ਬਲਕਿ ਧਾਰਮਿਕ ਜਥੇਬੰਦੀ ਦੀ ਵੀ ਛਵੀ ਨੂੰ ਠੇਸ ਪਹੁੰਚਾਉਂਦੇ ਆ। ਹਾਈ ਕੋਰਟ ਦੇ ਵਿੱਚ ਇਹ ਜਿਹੜੀਆਂ ਦਲੀਲਾਂ ਸੀਗੀਆਂ ਤਾਂ ਕਿ ਭਾਈ ਸੁਖਬੀਰ ਸਿੰਘ ਬਾਦਲ ਨੇ ਜੋ ਦਿੱਤੀਆਂ ਕਿ ਭਾਈ ਅਸੀਂ ਚਾਹੁੰਦੇ ਹਾਂ, ਜਿਵੇਂ ਮਤਲਬ ਕਿ ਕੋਰਟ ਦੇ ਵਿੱਚ ਦਲੀਲਾਂ ਦਿੱਤੀਆਂ ਗਈਆਂ ਕਿ ਸ਼ਿਕਾਇਤਕਰਤਾ ਦਾ ਨਾਮ ਨਹੀਂ ਸੀ ਲਿਆ। ਉਸ ਸਮੇਂ ਉਹ ਪੰਜਾਬ ਦੇ ਗ੍ਰਹਿ ਮੰਤਰੀ ਸੀ, ਇਸ ਲਈ ਰਾਜ ਦੀ ਕਾਨੂੰਨ ਵਿਵਸਥਾ ਤੇ ਬੋਲਣ ਦਾ ਉਹਨਾਂ ਨੂੰ ਅਧਿਕਾਰ ਸੀਗਾ, ਇਮਿਊਨਿਟੀ ਕਹਿ ਲਓ, ਜਿੱਦਾਂ ਗ੍ਰਹਿ ਮੰਤਰੀ ਦੀ ਹੁੰਦੀ ਆ। ਬਿਆਨ ਦੇਣ ਦਾ ਮਕਸਦ ਕੋਈ ਛਵੀ ਖਰਾਬ ਕਰਨਾ ਨਹੀਂ ਸੀ, ਬਲਕਿ ਰਾਜਨੀਤਿਕ ਚੇਤਾਵਨੀ ਦੇਣਾ ਸੀਗਾ। ਤਾਂ ਹਾਈ ਕੋਰਟ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ। ਉਹਨਾਂ ਨੇ ਆਖਿਆ ਕਿ ਪ੍ਰਥਮ ਦ੍ਰਿਸ਼ਟੀ, ਪਹਿਲੀ ਨਜ਼ਰੇ ਇਹ ਮਾਣਹਾਨੀ ਦਾ ਹੀ ਮਾਮਲਾ ਬਣਦਾ ਹੈ ਤੇ ਇਸ ਪੱਧਰ ਤੇ ਇਹਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਇਹ ਤੈਅ ਕਰਨਾ ਟ੍ਰਾਇਲ ਕੋਰਟ ਦਾ ਕੰਮ ਹੈ ਕਿ ਬਿਆਨ ਮਾਣਹਾਨੀ ਦੀ ਸ਼੍ਰੇਣੀ ਚ ਆਉਂਦਾ ਜਾਂ ਨਹੀਂ। ਇਹਦਾ ਮਤਲਬ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਟ੍ਰਾਇਲ ਕੋਰਟ ਦੇ ਵਿੱਚ ਜਾਣਾ ਪਊਗਾ, ਯਾਨੀ ਜਿੱਥੇ ਮੁਕੱਦਮਾ ਚੱਲੇਗਾ ਉੱਥੇ ਜਾਣਾ ਪਊਗਾ, ਜ਼ਮਾਨਤ ਕਰਵਾਉਣੀ ਪਊਗੀ, ਕੇਸ ਝਗੜਨਾ ਪਊਗਾ, ਫਿਰ ਉੱਥੇ ਜਾ ਕੇ ਦਲੀਲਾਂ ਪੇਸ਼ ਹੋਣਗੀਆਂ ਤੇ ਉਹ ਦਲੀਲਾਂ ਮੰਨੀਆਂ ਜਾਂਦੀਆਂ ਕਿ ਨਹੀਂ, ਉਹ ਸਮਾਂ ਦੱਸੂਗਾ, ਵੇਲਾ ਦੱਸੂਗਾ। ਵੈਸੇ ਅਰਵਿੰਦ ਕੇਜਰੀਵਾਲ ਨੂੰ ਮਾਣਹਾਨੀ ਦਾ ਕੇਸ ਬੜਾ ਕਸੂਤਾ ਫਸਿਆ ਸੀ, ਬਹੁਤ ਫਸਾ ਗਿਆ ਸੀਗਾ, ਤੇ ਅਖੀਰ ਇਹਨਾਂ ਨੂੰ ਮੁਆਫੀ ਮੰਗਣੀ ਪਈ ਸੀ, ਤੁਹਾਨੂੰ ਯਾਦ ਹੋਏਗਾ। ਤਾਂ ਉਸ ਮਾਫੀ ਮੰਗਣ ਦੀ ਵੀ ਇੱਕ ਕਹਾਣੀ ਆ। ਦੱਸਦੇ ਆ ਕਿ ਅਰਵਿੰਦ ਕੇਜਰੀਵਾਲ ਮਾਫੀ ਸ਼ਾਇਦ ਨਾ ਮੰਗਦੇ, ਇਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਜਿਨੇ ਕਿ ਬਾਹਰ ਡਿਗਰੀ ਕਰਨ ਜਾਣਾ ਸੀ, ਉਹ ਵੀ ਫਸ ਗਿਆ ਸੀਗਾ। ਤਾਂ ਉਸਨੇ ਅਰਵਿੰਦ ਕੇਜਰੀਵਾਲ ਨੂੰ ਬਹੁਤ ਜ਼ੋਰ ਪਾਇਆ ਕਿ ਭਾਈ ਤੇਰੇ ਕਰਕੇ ਮੈਂ ਰਗੜਿਆ ਜਾ ਰਿਹਾ। ਤਾਂ ਫਿਰ ਦੱਸਦੇ ਆ ਕਿ ਕਰਨੈਲ ਸਿੰਘ ਪੀਰ ਮੁਹੰਮਦੁਰਾ ਨੇ ਇੱਕ ਰੋਲ ਅਦਾ ਕੀਤਾ ਸੀ। ਜੀ। ਤੇ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੋਈ ਹੈ ਜੀ। ਹਾਂਜੀ, ਅੰਤਮ ਅਰਦਾਸ ਰਾਜਵੀਰ ਜਵੰਦਾ ਦੀ ਹੋ ਗਈ ਆ, ਭੋਗ ਪੈ ਗਿਆ। ਤਾਂ ਦੇਖੋ ਉਹਦੀ ਬੱਚੀ ਨੇ ਇੱਕ ਛੋਟੀ ਜਿਹੀ ਤਕਰੀਰ ਕੀਤੀ ਹੈ ਕਿ ਮੈਨੂੰ ਕਿੰਨਾ ਪਿਆਰ ਕਰਦੇ ਸੀ, ਮੇਰਾ ਪਾਪਾ ਦੁਨੀਆ ਦਾ ਬੈਸਟ ਸੀਗਾ, ਮੈਂ ਉਹਦਾ ਲੱਕੀ ਚਾਰਮ ਸੀ, ਉਹ ਕਹਿੰਦਾ ਸੀਗਾ ਕਿ ਕਦੇ ਮੈਥੋਂ ਦੂਰ ਨਹੀਂ ਹੋਣਾ, ਵਗੈਰਾ ਵਗੈਰਾ, ਕਿ ਜਿਸ ਤਰ੍ਹਾਂ ਮੇਰੇ ਪਾਪਾ ਨਾਲ ਹੋਈ ਹੈ ਕਿਸੇ ਦੇ ਪਾਪਾ ਨਾਲ ਨਾ ਹੋਵੇ। ਤਾਂ ਉਹ ਭਾਵੁਕ ਸ਼ਬਦਾਵਲੀ ਹੁੰਦੀ ਹੈ ਕਿਸੇ ਬੱਚੇ ਦੀ। ਇਸ ਤੋਂ ਇਲਾਵਾ ਜਿਹੜੀ ਗੱਲ ਵੇਖਣ ਵਾਲੀ ਹੈ ਕਿ ਉੱਥੇ ਗਏ ਤੇ ਬਹੁਤ ਸਨ ਰਾਜਨੀਤਿਕ ਬੰਦੇ ਵੀ, ਆਰਟਿਸਟ ਲਾਈਨ ਦੇ ਵੀ। ਤਾਂ ਜਿਹੜੇ ਰਾਜਵੀਰ ਜਵੰਦੇ ਦੇ ਸ਼ੋਅ ਬੁੱਕ ਸੀ, ਯਾਨੀ ਪ੍ਰੋਗਰਾਮ ਬੁੱਕ ਸੀ, ਕੁਝ ਕਲਾਕਾਰਾਂ ਨੇ ਉਹ ਜ਼ਿੰਮੇਵਾਰੀ ਉਟੀ ਆ ਕਿ ਉਹ ਜਿਹੜੀ ਹੈਗੀ ਆ ਸਾਰੀ ਦੀ ਸਾਰੀ, ਮਤਲਬ ਕਿ ਜਿੰਨੀ ਬੁਕਿੰਗ ਆ ਅਸੀਂ ਭੁਗਤਾ ਦਿਆਂਗੇ, ਤੇ ਜਿਹੜਾ ਵੀ ਉਹਦਾ ਕੋਈ ਵੱਟਤ ਵਾਲਾ
ਨਾਵਾਂ ਹੋਏਗਾ, ਉਹਦਾ ਜਿੰਨਾ ਵੀ ਕਮਾਈ ਦਾ ਮਤਲਬ ਕਿ ਪੈਸਾ ਹੋਏਗਾ, ਉਹ ਸਾਰੇ ਦਾ ਸਾਰਾ ਟੱਬਰ ਨੂੰ ਦੇ ਦਿਆਂਗੇ। ਹੂੰ ਸ਼ਾਇਦ ਗਵਰਨਮੈਂਟ ਨੇ ਅੱਜ ਰਾਜਵੀਰ ਜਵੰਦਾ ਦੀ ਬੀਵੀ ਨੂੰ ਨੌਕਰੀ ਦਾ ਵੀ ਐਲਾਨ ਕੀਤਾ, ਮੈਨੂੰ ਪਤਾ ਨਹੀਂ ਉਹ ਕਾਹਦੇ ਮਹਿਕਮੇ 'ਚ ਦੇਣਗੇ ਜਾਂ ਕਿਸ ਕਲਾਸ ਦੀ ਨੌਕਰੀ ਹੋਏਗੀ, ਪਰ ਸੁਣਿਆ ਮੈਂ ਜ਼ਰੂਰ ਆ। ਤਾਂ ਫਿਲਹਾਲ ਰਾਜਵੀਰ ਜਵੰਦਾ ਨਾਲ ਜੁੜੀ ਇੱਕ ਹੋਰ ਅੱਜ ਖਬਰ ਚੱਲ ਰਹੀ ਸੀਗੀ ਕਿ ਹੂੰ ਇੱਕ ਗੱਲ ਜਿਹੜੀ ਕਹੀ ਜਾ ਰਹੀ ਸੀਗੀ ਕਿ ਰਾਜਵੀਰ ਜਵੰਦਾ ਪਹਿਲਾਂ ਅਵਾਰਾ ਪਸ਼ੂਆਂ ਨਾਲ ਟਕਰਾਇਆ ਤੇ ਉਸ ਤੋਂ ਬਾਅਦ ਇੱਕ ਗੱਡੀ ਦੇ ਨਾਲ ਟੱਕਰ ਹੋਈ। ਹੂੰ ਐਸਾ ਕੁਝ ਨਹੀਂ, ਇਹ ਸਿੱਧੀ ਤੇ ਸਿੱਧੀ ਟੱਕਰ ਜਿਹੜੀ ਸੀ ਅਵਾਰਾ ਪਸ਼ੂਆਂ ਦੇ ਨਾਲ ਹੀ ਹੋਈ ਆ। ਜੀ ਜੀ। ਤੇ ਸਾਬਕਾ ਡੀਜੀਪੀ ਮੁਸਤਫਾ ਦੇ ਘਰੋਂ ਇੱਕ ਬੜੀ ਮੰਦਭਾਗੀ ਖਬਰ ਆ ਰਹੀ ਹੈ, ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ ਜੀ। ਹਾਂਜੀ ਦੇਖੋ, ਖਬਰਾਂ ਕਾਫੀ ਮਨਹੂਸ ਹੀ ਆ ਰਹੀਆਂ ਨੇ ਇਹਨਾਂ ਹੂੰ ਦਿਨਾਂ ਦੇ ਵਿੱਚ, ਆਪਾਂ ਦੇਖਦੇ ਹਾਂ। ਜੀ ਜੀ। ਤਾਂ ਮੁਸਤਫਾ ਦਾ ਮੁੰਡਾ ਜਿਹੜਾ ਅਕੀਲ ਆ, ਹੂੰ ਇਹਦੀ ਅੱਜ ਖਬਰ ਆਈ ਆ ਅਕੀਲ ਦੀ, ਇਹ ਭੇਤ ਭਰੀ ਹਾਲਤ ਦੇ ਵਿੱਚ ਮੌਤ ਹੋਈ ਆ। ਜੀ। ਇਹਦੀ ਉਮਰ 35 ਸਾਲ ਸੀ ਹੂੰ ਤੇ ਤੁਹਾਨੂੰ ਯਾਦ ਹੋਣਾ ਬੀਬੀ ਰਜ਼ੀਆ ਸੁਲਤਾਨਾ ਇਹਦੀ ਮਾਂ ਮੰਤਰੀ ਵੀ ਰਹੀ ਹੈ। ਹੂੰ ਮੁਸਤਫਾ ਉੱਚ ਕੋਟੀ ਦਾ ਤੁਹਾਨੂੰ ਯਾਦ ਹੋਣਾ ਮਤਲਬ ਕਿ ਅਫਸਰ ਰਿਹਾ, ਫਿਰ ਰਿਟਾਇਰਮੈਂਟ ਤੋਂ ਬਾਅਦ ਤੇ ਸਿੱਧਮ ਸਿੱਧਾ ਚੱਲ ਵੀ ਪਿਆ ਸੀ, ਕੈਪਟਨ ਦੇ ਨਾਲ ਖੱਟਪਟ ਵੀ ਹੋਈ, ਨਵਜੋਤ ਸਿੰਘ ਸਿੱਧੂ ਦੇ ਨਾਲ ਇਹਨਾਂ ਦੀ ਬਹੁਤ ਜ਼ਿਆਦਾ ਲਿਹਾਜ਼ ਸੀ। ਹੂੰ ਤਾਂ ਹੁਣ ਹੋਇਆ ਕੀ ਆ ਕਿ ਕੁਝ ਮੀਡੀਆ ਰਿਪੋਰਟਾਂ ਨੇ ਦਾਅਵਾ ਕੀਤਾ ਹੈ ਕਿ ਅਕੀਲ ਨੇ ਵੀਰਵਾਰ ਨੂੰ ਕੋਈ ਦਵਾਈ ਦਾ ਸੇਵਨ ਕੀਤਾ ਹੈ ਅੱਛਾ। ਤੇ ਮੁੜ ਕੇ ਉਹ ਬੇਸੁੱਧ ਮਿਲਿਆ ਹੈ। ਤੇ ਫਿਰ ਉਸ ਤੋਂ ਬਾਅਦ ਇਸ ਨੂੰ ਲਿਆਂਦਾ ਗਿਆ ਸ਼ਾਇਦ ਪੰਚਕੂਲਾ ਦੇ ਸੈਕਟਰ 6 ਦੇ ਸਥਿਤ ਨਾਗਰਿਕ ਹਸਪਤਾਲ ਦੇ ਵਿੱਚ। ਹੂੰ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਖੜਿਆ ਗਿਆ ਜਿੱਥੇ ਇਹਦਾ ਪੋਸਟਮਾਰਟਮ ਕੀਤਾ ਗਿਆ। ਉਸ ਤੋਂ ਬਾਅਦ ਲਾਸ਼ ਜਿਹੜੀ ਆ ਉਹ ਵਾਰਸਾਂ ਨੂੰ ਸੌਂਪ ਦਿੱਤੀ ਗਈ ਆ ਤੇ ਯੂਪੀ ਦੇ ਸਹਾਰਨਪੁਰ ਇਹ ਲੈ ਗਏ ਆ, ਜਿੱਥੇ ਨਮਾਜ਼ੇ ਜਨਾਜ਼ਾ ਤੋਂ ਬਾਅਦ ਇਹਨੂੰ ਖਾ ਕੇ ਸਪੁਰਦ ਕੀਤਾ ਜਾਏਗਾ। ਤਾਂ ਮਤਲਬ ਕਿ ਅਕੀਲ ਪੇਸ਼ੇ ਤੋਂ ਹਾਈ ਕੋਰਟ ਦਾ ਵਕੀਲ ਸੀ, ਕਮਾਲ ਦੀ ਗੱਲ ਆ। ਤੁਸੀਂ ਹਿਸਾਬ ਲਾ ਲਓ ਇਹ ਕਹਾਣੀ ਕਿੱਧਰ ਨੂੰ ਜਾਂਦੀ ਆ। ਤੇ ਜੇ ਆਪਾਂ ਵੇਖੀਏ, 2 ਬੱਚਿਆਂ ਦਾ ਪਿਤਾ ਸੀ, ਜਿੰਨਾ ਕੋ ਮੈਨੂੰ ਯਾਦ ਆਉਂਦਾ ਹਲਕਾ ਹਲਕਾ ਕਿ ਅਕੀਲ ਦੀ ਜਿਹੜੀ ਬੇਗਮ ਸੀ ਉਹ ਵੀ ਇੱਕ ਅਹੁਦੇ ਤੇ ਰਹੀ ਆ, ਸ਼ਾਇਦ ਕੋਈ ਚੇਅਰਪਰਸਨ ਬਣੀ ਸੀ, ਹੁਣ ਮੈਨੂੰ ਯਾਦ ਨਹੀਂ ਹੈ, ਚੇਅਰਪਰਸਨ ਬਣੀ ਸੀ, ਜ਼ੈਨਬ ਉਹਦਾ ਨਾਮ ਸੀਗਾ ਮੈਨੂੰ ਲੱਗਦਾ, ਜਿੰਨਾ ਕੋ ਮੈਨੂੰ ਯਾਦ ਆ। ਤਾਂ ਬਾਕੀ ਹੁਣ ਦੇਖੋ, ਇੱਕ ਅਕੀਲ ਦੀ ਵੀਡੀਓ ਵੀ ਪਿਛਲੇ ਦਿਨ ਹੀ ਆਈ ਸੀ, ਵਕਫ ਬੋਰਡ ਦੀ ਚੇਅਰਪਰਸਨ ਬਣੀ ਸੀ ਜਿੰਨਾ ਕੋ ਯਾਦ ਆ। ਤਾਂ ਦੇਖੋ ਹੁਣ ਪੁਲਿਸ ਤੇ ਇਹ ਕਹਿ ਰਹੀ ਆ ਕਿ ਪਰਿਵਾਰ ਦਾ ਕੋਈ ਸ਼ੱਕ ਨਹੀਂ ਕਿਸੇ ਤੇ। ਦੱਸਦੇ ਆ, ਮੈਂ ਕਿਸੇ ਬੰਦੇ ਨੂੰ ਕਿਹਾ ਵੀ ਸੀ, ਮੈਂ ਕਿਹਾ ਯਾਰ ਵੀਡੀਓ ਭੇਜੀ ਮੈਨੂੰ, ਦੱਸਦੇ ਆ ਕਿ ਇਹਦੀ ਵੀਡੀਓ ਕੁਝ ਕੁ ਹਫ਼ਤੇ ਪਹਿਲਾਂ ਦੀ ਆਈ ਆ, ਜਿਹਦੇ ਵਿੱਚ ਕਿਤੇ ਨਾ ਕਿਤੇ ਪਰਿਵਾਰਕ ਡਿਸਪਿਊਟ ਦੀ ਗੱਲ ਤੇ ਹੈ ਪ੍ਰਵੀਨ ਜੀ, ਕਥਿਤ ਤੌਰ ਤੇ। ਪਰ ਹੁਣ ਮਤਲਬ ਇੱਕ SHO ਹੈ ਇੰਸਪੈਕਟਰ ਮਨੀਸ਼ ਕੁਮਾਰ, ਉਹਨੇ ਦੱਸਿਆ ਕਿ ਜੋ ਮੁੱਢਲੀ ਜਾਂਚ ਹੈ ਉਹਦੇ ਵਿੱਚ ਸਾਹਮਣੇ ਆਇਆ ਕਿ ਦਵਾ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਹੈ। ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੋਏਗਾ। ਪਰਿਵਾਰ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੱਕ ਨਹੀਂ ਜਤਾਇਆ। ਦੇਖੋ ਮਾਮਲਾ ਤੇ ਭੇਤ ਭਰਿਆ ਪ੍ਰਵੀਨ ਜੀ, ਅਸੀਂ ਕਿਸੇ ਦੀ ਮਜ਼ਾਕ ਨਹੀਂ ਬਣਾ ਸਕਦੇ ਮੌਤ ਦਾ, ਜਾਂ ਕੋਈ ਤੁੱਕਾ ਨਹੀਂ ਲਾ ਸਕਦੇ। ਕਿਸੇ ਦੀ ਪਰਿਵਾਰਕ ਜ਼ਿੰਦਗੀ 'ਚ ਵਾਪਰੀ ਟ੍ਰੈਜਡੀ ਨੂੰ ਅਸੀਂ ਕੋਈ ਕਿਸੇ ਐਂਗਲ ਤੋਂ ਖਿੱਚਣਾ ਵੀ ਨਹੀਂ ਚਾਹੁੰਦੇ, ਪਰ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਮੌਤ ਹੋਈ ਆ, ਜਿਸ ਤਰ੍ਹਾਂ ਦੇ ਅਧਿਕਾਰਤ ਵਰਸ਼ਨ ਨੇ, ਜਿਸ ਤਰ੍ਹਾਂ ਸਹਾਰਨਪੁਰ ਡੈੱਡ ਬੋਡੀ ਨੂੰ ਲਿਜਾਇਆ ਜਾ ਰਿਹਾ ਹੈ, ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਕੁਝ ਨਾ ਕੁਝ ਤੇ ਹਾਲਾਤ ਇਸ ਤਰ੍ਹਾਂ ਦੇ ਬਣੇ ਆ ਪਰਿਵਾਰਕ ਮੁਹਾਜ਼ ਤੇ ਕਿ ਆਖਿਰ ਜੇ ਇੱਥੋਂ ਤੱਕ ਪਹੁੰਚਿਆ ਤਾਂ ਕਿਤੇ ਨਾ ਕਿਤੇ ਉਹ ਜੋ ਵੀਡੀਓ ਪਿਛਲੇ ਦਿਨਾਂ ਦਾ ਚੱਲ ਰਿਹਾ ਤਾਂ ਉਹ ਕੋਈ ਸ਼ੱਕ ਸ਼ੁਬਾ ਤੇ ਪੈਦਾ ਜ਼ਰੂਰ ਕਰਦਾ ਹੈ ਕਿ ਕੁਛ ਨਾ ਕੁਛ ਪਰਿਵਾਰਕ ਜ਼ਿੰਦਗੀ ਦੇ ਵਿੱਚ ਗਲਤ ਹੋ ਰਿਹਾ ਸੀਗਾ। ਜੀ ਜੀ। ਕਈ ਮਿੰਟੂ ਜੀ, ਚਲੋ ਆਪਾਂ ਪੁਖਤਾ ਨਹੀਂ ਕਹਿ ਸਕਦੇ, ਪਰ ਕਈ ਲੋਕਾਂ ਦਾ ਇਸ਼ਾਰਾ ਸ਼ਾਇਦ ਡਰੱਗ ਦੇ ਵੱਲ ਵੀ ਹੈ, ਵੀ ਸ਼ਾਇਦ ਡਰੱਗ ਐਡਿਕਸ਼ਨ ਕਰਕੇ ਵੀ ਹੋ ਸਕਦਾ। ਉਹ ਤੇ ਦੇਖੋ ਸਰ, ਪੋਸਟਮਾਰਟਮ ਦੀ ਰਿਪੋਰਟ ਆਏਗੀ, ਬਾਅਦ ਓਫੀਸ਼ੀਅਲੀ ਹੀ। ਕਹਿ ਲਓ ਤਾਂ ਹੁਣ ਦਵਾ ਓਵਰਡੋਜ਼ ਦਾ ਅਧਿਕਾਰਤ ਬਿਆਨ ਹੈ ਤਾਂ ਆਪਾਂ ਉਹ ਅਧਿਕਾਰਤ ਬਿਆਨ ਤੇ ਜਾਵਾਂਗੇ। ਹੁਣ ਸੋਸ਼ਲ ਮੀਡੀਆ ਤੇ ਕੌਣ ਕੀ ਕਹਿ ਰਿਹਾ ਆਪਾਂ ਕਹੀਏ, ਉਸ ਚੀਜ਼ ਨੂੰ ਅਸੀਂ ਕੋਈ ਤਸਦੀਕ ਨਹੀਂ ਕਰ ਸਕਦੇ। ਹਾਂ, ਉਹ ਤਾਂ ਤਸਦੀਕ ਕਰਨ ਦੋ। ਓਵਰਡੋਜ਼ ਸ਼ਬਦ ਜਿੱਥੇ ਆ ਗਿਆ ਤਾਂ ਅਗਲੇ ਦਾ ਧਿਆਨ ਜਾਂਦਾ ਹੀ ਆ ਕਿ ਸ਼ਾਇਦ ਕੋਈ ਏਦਾਂ ਉਦਾਂ ਦੀ ਚੀਜ਼। ਪਰ ਹੁਣ ਜਦੋਂ ਪੁਲਿਸ ਕਹਿੰਦੀ ਆ
ਕਿ ਜਦੋਂ ਇਹ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ। ਤਾਂ ਸਾਫ਼ ਆ ਕਿ ਕੁਝ ਨਾ ਕੁਝ ਤੇ ਐਸਾ ਹੋਇਆ, ਦਵਾ ਵਗੈਰਾ ਜਿਹੜੀ ਉਹ ਲਈ ਗਈ ਆ। ਹੁਣ ਕੀ ਆ, ਪਤਾ ਨਹੀਂ, ਨਸ਼ਾ ਕਿਹੜਾ ਕੋਈ ਇੱਕ ਕਿਸਮ ਦਾ ਹੁੰਦਾ ਹੈ ਜੀ। ਜੀ ਜੀ। ਦਵਾ ਵੀ ਤੇ ਨਸ਼ਾ ਹੀ ਬਣ ਜਾਂਦੀ ਹੈ ਜੇ ਜ਼ਿਆਦਾ ਮਾਤਰਾ 'ਚ ਲੈ ਲਓਗੇ। ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਪੰਜਾਬੀ ਰੇਡੀਓ ਇਸੇ ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।